ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 4 ਫਰਵਰੀ 2015 22 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਕਿਹੜਾ ਮੁੱਦਾ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਦਿੱਲੀ ਚੋਣਾਂ ਇਸ ਵੇਲੇ ਜਿਹੜੀਆਂ ਕਿ 7 ਫਰਵਰੀ ਨੂੰ ਹੋਣੀਆਂ, ਉਹਨਾਂ ਨਾਲ ਸੰਬੰਧਿਤ ਹੀ ਖਬਰਾਂ ਅੱਜ ਕੱਲ੍ਹ ਸਾਰੇ ਭਾਰਤੀ ਮੀਡੀਆ 'ਤੇ ਛਾਈਆਂ ਹੋਈਆਂ ਜੀ। ਇਵੇਂ ਲੱਗਦਾ ਹੈ ਵੀ ਛੋਟਾ ਜਿਹਾ ਸ਼ਹਿਰ ਦਿੱਲੀ ਜਿਵੇਂ ਸਾਰੇ ਭਾਰਤ ਦਾ ਜਿਹੜਾ ਸਭ ਕੁਛ ਉੱਥੇ ਦਾਅ 'ਤੇ ਲੱਗਾ ਹੋਏ, ਖਾਸ ਤੌਰ 'ਤੇ BJP ਦੇ ਹਵਾਲੇ ਨਾਲ। ਅਤੇ ਇਹਦੇ 'ਚ ਕੁਛ ਬੜੇ ਦਿਲਚਸਪ ਫੈਕਟਰ ਵੀ ਸਾਹਮਣੇ ਆ ਰਹੇ ਨੇ। ਇੱਕ ਤਾਂ ਜਦੋਂ ਅਸੀਂ ਚਾਣਕਿਆ ਨੀਤੀ ਬਾਰੇ ਪੜ੍ਹਦੇ ਹਾਂ ਤੇ ਚਾਣਕਿਆ ਨੇ ਲਗਭਗ 2500 ਸਾਲ ਪਹਿਲਾਂ ਜਿਸ ਕਿਸਮ ਦੀ ਜਿਹੜੀ ਹੈ ਉਹ ਘਟੀਆ ਰਾਜਨੀਤੀ ਨੂੰ ਐਡਵੋਕੇਟ ਕੀਤਾ ਜਾਂ ਉਸ ਦੀ ਐਡਵੋਕੇਸੀ ਕੀਤੀ, ਉਹਦੇ 'ਚ ਇੱਕ ਇਹ ਵੀ ਹਿੱਸਾ ਹੈ ਕਿ ਵੀ ਕਿਵੇਂ ਤੁਸੀਂ ਐਨ ਮੌਕੇ ਦੇ ਉੱਤੇ ਕੋਈ ਇਸ ਕਿਸਮ ਦਾ ਝੂਠ ਬੋਲੋ ਜਾਂ ਇਸ ਕਿਸਮ ਦੀ ਗਲਤ ਜਾਣਕਾਰੀ ਫੈਲਾਓ ਜਾਂ ਇਸ ਕਿਸਮ ਦਾ ਮਾਹੌਲ ਸਿਰਜ ਦਿਓ ਕਿ ਲੋਕਾਂ ਨੇ ਜਿਹੜਾ ਕੁਛ ਕਰਨ ਦਾ ਫੈਸਲਾ ਵੀ ਕੀਤਾ ਹੋਇਆ ਹੈ ਉਹ ਦੁਬਿਧਾ ਦੇ ਵਿੱਚ ਪੈ ਜਾਣ, ਕਨਫਿਊਜ਼ਨ ਦੇ ਵਿੱਚ ਪੈ ਜਾਣ, ਔਰ ਉਹਦੇ 'ਚੋਂ ਹੀ ਤੁਸੀਂ ਉਸ ਦੁਬਿਧਾ, ਕਨਫਿਊਜ਼ਨ ਜਾਂ ਭੰਬਲ ਭੂਸੇ ਨੂੰ ਆਪਣੇ ਫਾਇਦੇ ਦੇ ਲਈ ਇਸਤੇਮਾਲ ਕਰੋ ਜੀ। ਸੋ ਹੁਣ ਕਿਉਂਕਿ 7 ਫਰਵਰੀ ਜਸਟ ਡਾਊਨ ਦਾ ਰੋਡ ਹੈ, 2 ਦਿਨ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ। ਔਰ ਇਸ ਵਾਰ ਜਿੰਨਾ ਘਟੀਆ ਐਡ ਕੈਂਪੇਨ ਲਗਭਗ ਸਾਰੀਆਂ ਧਿਰਾਂ ਨੇ ਜਿਹੜਾ ਹੈ ਉਹ ਇੱਕ ਦੂਜੇ ਦੇ ਖਿਲਾਫ ਵਿੱਢਿਆ, ਪਰ BJP ਦੀ ਇਸ ਦੇ ਵਿੱਚ ਝੰਡੀ ਰਹੀ। ਇੱਕ ਪਾਸੇ BJP ਜਿੱਥੇ ਭਾਰਤ ਦੇ ਵਿੱਚ ਸਾਫ ਸੁਥਰੀਆਂ ਵਿਕਾਸ ਦੇ ਨਾਂ ਥੱਲੇ ਹਿੰਦੂਤਵੀ ਵੈਲਿਊਜ਼, ਪ੍ਰਾਚੀਨ ਭਾਰਤ, ਪੁਰਾਤਨ ਸਾਡੀ ਸੱਭਿਅਤਾ, ਉਹਦੀਆਂ ਗੱਲਾਂ ਕਰਦਾ, ਪਰ ਕਿਵੇਂ ਇਹਨਾਂ ਨੇ ਫਿਰਕੂ ਫਸਾਦਾਂ ਦਾ ਸਹਾਰਾ ਲੈ ਕੇ ਸੈਂਟਰ ਦੇ ਵਿੱਚ ਪਾਵਰ ਹਥਿਆਈ। ਔਰ ਹੁਣ ਕਿਵੇਂ ਇੱਕ ਛੋਟੀ ਜਿਹੀ ਸਟੇਟ 'ਚ ਇੱਕ ਬੰਦਾ ਅਰਵਿੰਦ ਕੇਜਰੀਵਾਲ, ਜਿਹਨੇ ਕਿ ਆਪਣੇ ਬਲਬੂਤੇ ਦੇ ਉੱਤੇ ਸਾਰੇ ਪੀਰੀਅਡ ਦੇ ਵਿੱਚ ਆਪਣੀ ਥਾਂ ਵੀ ਬਣਾਈ, ਭਾਵੇਂ ਅਸੀਂ ਉਹਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੈ ਸਾਰੀਆਂ ਨਾਲ ਜੀ, ਪਰ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੇ ਕੁ ਉੱਥੇ ਐਗਜ਼ਿਸਟ ਕਰਦੇ ਨੇ ਉਹਨਾਂ ਨਾਲੋਂ ਉਹ ਰਿਲੇਟਿਵਲੀ ਇਮਾਨਦਾਰ ਹੈ। ਔਰ ਸ਼ਾਇਦ ਇਹੀ ਉਹਦੀ ਸਭ ਤੋਂ ਵੱਡੀ ਖੂਬੀ ਵੀ ਹੈ ਅਤੇ ਸਭ ਤੋਂ ਵੱਡੀ ਬੇਈਮਾਨਾਂ ਦੀ ਨਜ਼ਰਾਂ 'ਚ ਕਮਜ਼ੋਰੀ ਵੀ ਹੈ, ਕਿਉਂਕਿ ਹਰ ਬੇਈਮਾਨ ਜਿਹੜਾ ਬੰਦਾ ਹੈ ਉਹ ਇਹ ਸਮਝਦਾ ਵੀ ਦੂਸਰੇ ਨੂੰ ਜਿਹੜਾ ਹੈ ਉਸ ਦੀ ਕੀਮਤ ਹੈ, ਉਹਨੂੰ ਖਰੀਦਿਆ ਜਾ ਸਕਦਾ, ਪਰ ਜਿਹੜਾ ਬੰਦਾ ਕੋਈ ਰਿਲੇਟਿਵਲੀ ਉਹਦੇ ਨਾਲੋਂ ਇਮਾਨਦਾਰ ਆ ਜਾਏ ਜਾਂ ਵਿਕਣ ਤੋਂ ਇਨਕਾਰੀ ਹੋਏ ਜੀ, ਤੇ ਉੱਥੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ। ਲੇਕਿਨ ਪੂਰਾ ਜਿਹੜਾ ਘਟੀਆ ਕੈਂਪੇਨ ਇਹ ਸਾਰੇ ਪੀਰੀਅਡ ਦੇ ਵਿੱਚ ਆਇਆ, ਉਹਦੇ 'ਚ ਜਿਨ੍ਹਾਂ ਨੇ ਆਪ ਅਰਬਾਂ ਖਰਬਾਂ ਰੁਪਈਏ ਜਾਂ ਡਾਲਰ ਇਲੀਗਲ ਤਰੀਕਿਆਂ ਦੇ ਨਾਲ ਇਕੱਠੇ ਕੀਤੇ, ਹਵਾਲਾ ਦਾ ਸਹਾਰਾ ਲੈ ਕੇ ਜਦੋਂ ਹਵਾਲਾ ਸਕੈਂਡਲ ਨਿਕਲਿਆ ਸਭ ਤੋਂ ਉੱਤੇ ਅਡਵਾਨੀ ਦਾ ਨਾਂ ਸੀ, ਔਰ ਕਿਵੇਂ ਬਾਹਰ ਬੈਠੇ ਇਹਨਾਂ ਦੇ ਗੁਜਰਾਤੀ, ਇਹਨਾਂ ਦੇ ਸਿੰਧੀ ਔਰ ਦੂਸਰੇ ਈਵਨ ਜਿਹੜੇ ਇਹਨਾਂ ਦੇ ਹਿੰਦੂਤਵੀ ਕਾਰਪੋਰੇਟ ਸੈਕਟਰ 'ਚ ਬੈਠੇ ਨੇ, ਉਹ ਮੈਚਿੰਗ ਗ੍ਰਾਂਟ ਦੇ ਨਾਂ ਥੱਲੇ ਕਿਸ ਤਰੀਕੇ ਨਾਲ ਉੱਥੇ ਜਿਹੜੀਆਂ ਜਾਲੀ ਜਿਹੀਆਂ RSS ਦੀਆਂ ਖੜੀਆਂ ਕੀਤੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਕਿਤੇ ਟਰਾਈਬਲਸ ਨੂੰ ਐਜੂਕੇਸ਼ਨ ਦੇਣ ਦੇ ਹਵਾਲੇ ਨਾਲ, ਕਿਤੇ ਦੂਜੇ ਉਹਦੇ 'ਚ ਇੱਥੋਂ ਈਵਨ ਕਾਰਪੋਰੇਟ ਅਮਰੀਕਾ ਤੋਂ ਡੋਨੇਟ ਕਰਵਾਉਂਦੇ ਨੇ। ਔਰ ਇੰਨਾ ਪੈਸਾ ਇਹਨਾਂ ਕੋਲ ਆ ਜਿਹਦਾ ਕੋਈ ਇਹ ਨਹੀਂ ਹੈ ਕਿ ਉਹ ਕੋਈ ਰਿਜ਼ਰਵ ਬੈਂਕ ਦੇ ਥਰੂ ਜਾਂ ਇਹਨਾਂ ਦੀ ਜਿਹੜਾ ਫੋਰਨ ਐਕਸਚੇਂਜ ਰੈਗੂਲੇਸ਼ਨ ਹੈ ਉਹਦੇ ਥਰੂ ਜਾਂਦਾ ਹੈ। ਪਰ ਇੱਕ ਇਲਜ਼ਾਮ ਜਿਹਦੇ ਥੱਲੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਯਤਨ ਕੀਤਾ, ਉਹ ਇਸ ਕਿਸਮ ਦੀਆਂ ਡੋਨੇਸ਼ਨਸ ਦੀ ਲਾਈਨ ਵੀ ਸੀ। ਔਰ ਇਹ ਅਕਸਰ ਉਹਨਾਂ ਦੀਆਂ ਏਜੰਸੀਆਂ ਆਪਣੇ ਵਿਰੋਧੀਆਂ ਨੂੰ ਚੁੱਪ ਕਰਾਉਣ ਦੇ ਲਈ ਵਰਤਦੀਆਂ ਨੇ ਜੀ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖ ਸ਼ਹਾਦਤ ਮੈਗਜ਼ੀਨ ਜਾਂ ਅਕਾਲੀ ਦਲ ਪੰਚ ਪ੍ਰਧਾਨੀ ਜਿਹੜਾ ਕਿ ਵਿਦਨ ਦਾ ਦਾਇਰਾਕਾਰ ਵੀ ਕੰਮ ਕਰਨਾ ਚਾਹੁੰਦਾ ਸੀ, ਲੇਕਿਨ ਉਹਨਾਂ ਨੇ ਹਰਾਸ ਕਰਨ ਲਈ ਕਿਵੇਂ ਸਿੱਖ ਸ਼ਹਾਦਤ ਬੰਦ ਕਰਵਾਇਆ, ਕਿਵੇਂ ਉਹਨਾਂ ਦੇ ਉੱਤੇ ਉੱਥੋਂ ਕੰਪਿਊਟਰ ਚੁੱਕ ਕੇ ਲੈ ਗਏ, ਔਰ ਜੇ ਕਿਸੇ ਨੇ ਬਾਹਰ ਸਬਸਕ੍ਰਾਈਬ ਵੀ ਕੀਤਾ ਹੋਇਆ ਸੀ ਉਹਨਾਂ ਨੂੰ ਸਬਸਕ੍ਰਿਪਸ਼ਨ ਦੀ ਰਸੀਟ ਹੈ ਕਿ ਭਾਈ ਉਹਨਾਂ ਨੇ ਸਿੱਖ ਸ਼ਹਾਦਤ ਦੇ ਲਈ ਇੰਨੇ ਪੈਸੇ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਆਏ, ਤੇ ਉਹਨਾਂ ਨੂੰ ਵੀ ਉਹਨਾਂ ਨੇ ਫੋਰਨ ਮਨੀ ਬਣਾ ਦਿੱਤਾ ਕਿ ਜੀ ਇਹ ਬਾਹਰਲੇ ਦੇਸ਼ਾਂ ਤੋਂ ਅੱਤਵਾਦ ਦੇ ਲਈ ਪੈਸਾ ਹੈ, ਔਰ ਇਸ ਤਰੀਕੇ ਦੇ ਨਾਲ ਹਰਾਸਮੈਂਟ ਕੀਤੀ। ਪਰ ਮੈਂ ਸਮਝਦਾ ਵੀ ਜਦੋਂ ਕੋਈ ਓਵਰਡੂ ਕਰਦਾ, ਓਵਰਡੂ ਉਦੋਂ ਹੀ ਕਰਦਾ ਜਦੋਂ ਬੰਦਾ
ਇਸ ਗੱਲ ਬਾਰੇ ਸਰਟਨ ਨਹੀਂ ਹੁੰਦਾ ਕਿ ਇਹਦਾ ਅੰਜਾਮ ਕੀ ਹੋਏਗਾ। ਔਰ ਅਕਸਰ ਲਾਇਰਸ ਬਾਰੇ, ਝੂਠਿਆਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਟੂ ਮਚ ਐਵੀਡੈਂਸ, ਜਦੋਂ ਕੋਈ ਬੰਦਾ ਇੱਕ ਤੋਂ ਬਾਅਦ ਇੱਕ ਸਬੂਤ ਦੇਣ ਦੀ ਕੋਸ਼ਿਸ਼ ਕਰੇ ਤੇ ਜਿਹੜਾ ਜੱਜ ਹੁੰਦਾ ਹੈ ਜਾਂ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਉਹ ਕਹਿੰਦਾ ਵੇਟ ਅ ਮਿਨਟ, ਟੂ ਮਚ ਐਵੀਡੈਂਸ। ਮਤਲਬ ਹੈ ਵੀ ਜਦੋਂ ਤੁਸੀਂ ਬਹੁਤ ਸਬੂਤ ਦੇ ਰਹੇ ਹੋ ਇਹਦਾ ਮਤਲਬ ਹੈ ਕਿ ਵੀ ਇਹ ਕਨਕੌਕਟਡ ਹੋ ਸਕਦੇ ਨੇ, ਬਣਾਏ ਹੋ ਸਕਦੇ ਨੇ, ਜਾਂ ਗਿਲਟੀ ਹੈ। ਨਹੀਂ, ਜਾਂ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਬਾਣੀ 'ਚ ਯਾਦ ਕਰਵਾਇਆ, ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਏ, ਕਿ ਜਿਹੜਾ ਅਪਰਾਧੀ ਹੁੰਦਾ, ਗੁਨਾਹਗਾਰ ਹੁੰਦਾ, ਉਹ ਦੁੱਗਣਾ ਨਿਭਰਿਆ ਹੁੰਦਾ, ਉਹ ਬਹੁਤ ਹਿਊਮਿਲਿਟੀ ਦਿਖਾ ਰਿਹਾ ਹੁੰਦਾ। ਔਰ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਵੇਂ ਸ਼ਿਕਾਰੀ ਜਿਹੜਾ ਉਹ ਪੰਛੀ ਨੂੰ ਫਾਹਣ ਦੇ ਲਈ ਜਦੋਂ ਜਾਲ ਸੁੱਟਦਾ ਤੇ ਝੁੱਕ ਕੇ ਹੀ ਉਹ ਸੁੱਟਦਾ, ਸੋ ਇਸੇ ਤਰ੍ਹਾਂ ਜਿਹੜਾ ਗੁਨਾਹਗਾਰ ਹੈ ਉਹ ਦੁੱਗਣਾ ਝੁਕਦਾ ਹੈ, ਬੈਂਡ ਬੈਕਵਰਡ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਜੀ। ਸੋ ਇੱਕ ਪਾਸੇ ਤਾਂ ਇਹਨਾਂ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਕਿ ਵੀ ਉਹ ਲੋਕਾਂ ਨੂੰ ਆਲ ਦਾ ਵੇ ਆਊਟ ਜਾ ਕੇ ਦਿੱਲੀ ਨੂੰ ਜਿਹੜਾ ਉਹ ਪੈਰਿਸ ਔਰ ਸਭ ਤੋਂ ਸੇਫੈਸਟ ਕੈਪੀਟਲ ਔਰ ਇਹ ਬਣਾਉਣ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਮੋਦੀ ਦੀਆਂ 3 ਰੈਲੀਆਂ, ਤੀਸਰੀ ਕੱਲ੍ਹ ਹੋਈ, ਔਰ ਉਹਦੇ 'ਚ ਉਹਨੇ ਬੜੇ ਕਿਹਾ ਕਿ ਜੀ ਦੇਖੋ ਇਸ ਰੈਲੀ 'ਚ ਇੰਨੀ ਭੀੜ ਇਕੱਠੀ ਦੱਸ ਰਹੀ ਹੈ ਕਿ ਬੀਜੇਪੀ ਦੇ ਹੱਕ ਦੇ ਵਿੱਚ ਹਵਾਵਾਂ ਚੱਲ ਰਹੀਆਂ, ਜਦੋਂ ਕਿ ਜਿੰਨੇ ਓਪੀਨੀਅਨ ਪੋਲ ਆਏ ਉਹਨਾਂ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਬੀਜੇਪੀ ਕਾਫੀ ਪਿੱਛੇ ਹੈ ਔਰ ਆਮ ਆਦਮੀ ਪਾਰਟੀ ਦੀ ਕਾਫੀ बढ़त ਹੈ ਜੀ। ਔਰ ਇਸ ਨੂੰ ਵੀ ਉਹ ਕਿਹਾ ਜਾ ਰਿਹਾ ਕਿ ਜੀ ਇਹ ਬਾਦਲ ਨੇ ਵੀ ਅੱਜ ਕਿਹਾ ਕਿ ਸਭ ਝੂਠੇ ਨੇ ਓਪੀਨੀਅਨ ਪੋਲ, ਅਸੀਂ ਜਿੱਤਾਂਗੇ। ਸੁਖਬੀਰ ਬਾਦਲ ਦੀਆਂ ਜਬਲੀਆਂ ਸੁਣੋ ਲੱਗਦਾ ਵੀ ਕਿਸੇ ਦਿਨ ਉਹ ਫੀਮ ਦਾ ਗੋਲਾ ਜ਼ਿਆਦਾ ਛਕਿਆ ਹੁੰਦਾ, ਕਿਸੇ ਦਿਨ ਘੱਟ ਛਕਿਆ ਹੁੰਦਾ, ਪਰ ਹੁੰਦੀ ਉਹ ਬੋਲਦਾ ਵੀ ਇਸ ਤਰ੍ਹਾਂ ਜਿਵੇਂ ਕਬਰ ਚੋਂ ਕੱਢੇ ਜੀ। ਸੋ ਇੱਕ ਪਾਸੇ ਤਾਂ ਇਹ ਮਾਹੌਲ ਚੱਲ ਰਿਹਾ, ਪਰ ਜਿਸ ਦੇ ਲਈ ਮੈਂ ਇਸ ਟੌਪਿਕ ਨੂੰ ਚੁਣਿਆ, ਇਹ ਗੱਲਾਂ ਤਾਂ ਅਸੀਂ ਅਕਸਰ ਪਿਛਲੇ ਦਿਨਾਂ 'ਚ ਵੀ ਕੀਤੀਆਂ ਨੇ। ਹੁਣ ਬੀਜੇਪੀ ਨੇ ਇਸ ਵਾਰ ਆਪਣਾ ਇਲੈਕਸ਼ਨ ਮੈਨੀਫੈਸਟੋ ਨਹੀਂ ਜਾਰੀ ਕੀਤਾ, ਨਹੀਂ ਤਾਂ ਹੁੰਦਾ ਹੈ ਕਿ ਜੀ ਜ਼ੁਬਾਨੀ ਕਲਾਮੀ ਕਹਿ ਰਹੇ ਨੇ ਕਿ ਦਿੱਲੀ ਨੂੰ ਜੇ ਸਾਡੀ ਸਰਕਾਰ ਬਣ ਗਈ ਅਸੀਂ ਦਿੱਲੀ ਨੂੰ ਜਿਹੜੀ ਹੈ ਉਹ ਫੁੱਲ ਫਲੈਜਡ ਸਟੇਟ ਦਾ ਦਰਜਾ ਦੇਵਾਂਗੇ। ਸੋ ਉਹ ਉਹਨਾਂ ਨੇ ਮੈਨੀਫੈਸਟੋ ਹੀ ਨਹੀਂ ਜਾਰੀ ਕੀਤਾ, ਪਰ ਉਹਦੇ 'ਚ ਉਹਨਾਂ ਨੇ ਇੱਕ ਜਿਹਨੂੰ ਇਹਨਾਂ ਨੇ ਵਿਜ਼ਨ ਡਾਕੂਮੈਂਟ ਕਿਹਾ। ਵਿਜ਼ਨ ਡਾਕੂਮੈਂਟ ਹੁੰਦਾ ਜੀ ਕਿ ਸਾਡਾ ਇਸ ਦੇ ਲਈ ਖਾਬ ਕੀ ਹੈ, ਨਜ਼ਰੀਆ ਕੀ ਹੈ, ਵਿਜ਼ਨ ਦੇਖਣ ਨੂੰ ਕਹਿੰਦੇ ਨੇ। ਸੋ ਉਹ ਨਾ ਤਾਂ ਤੁਹਾਡਾ ਪ੍ਰੋਮਿਸ ਹੈ, ਮੈਮੋਰੈਂਡਮ ਜਿਹੜਾ ਤੁਹਾਡਾ ਮੈਨੀਫੈਸਟੋ ਹੁੰਦਾ, ਚੋਣ ਮੈਨੀਫੈਸਟੋ, ਉਹ ਤੁਹਾਡੀ ਡੈਕਲੇਰੇਸ਼ਨ ਹੁੰਦੀ ਹੈ ਕਿ ਬਈ ਜੇ ਸਾਡੇ ਕੋਲ ਆਏਗਾ ਅਸੀਂ ਆਹ ਕਰਾਂਗੇ। ਸੋ ਪਹਿਲੀ ਗੱਲ ਤਾਂ ਵਿਜ਼ਨ ਡਾਕੂਮੈਂਟ ਦੇ ਥੱਲੇ ਹੀ ਤੁਸੀਂ ਰਸਤਾ ਰੱਖ ਲੈਂਦੇ ਹੋ। ਉਹ ਕਹਿੰਦੇ ਹੁਣ ਵਿਜ਼ਨ ਜਿਹੜੀ ਹੈ ਉਹ 2020 ਹੈ ਕਿ ਕੋਈ ਹੋਰ ਹੈ, ਕਿ ਵਿਜ਼ਨ ਤੁਹਾਡਾ ਇਹ 6 ਮਹੀਨੇ ਦਾ ਹੈ, 2 ਸਾਲ ਦਾ ਹੈ, 20 ਸਾਲ ਦਾ ਹੈ, 200 ਸਾਲ ਦਾ ਹੈ। ਜੇ ਤੁਸੀਂ ਸਾਲ ਬਾਅਦ ਕਹੋਗੇ ਜੀ ਤੁਸੀਂ ਵਿਜ਼ਨ ਡਾਕੂਮੈਂਟ 'ਚ ਕਿਹਾ ਸੀ, ਕਹਿੰਦੇ ਜੀ ਅਸੀਂ ਅਜੇ ਵੀ ਸਾਡੇ ਵਿਜ਼ਨ 'ਚ ਹੈਗਾ, ਅਸੀਂ ਕੋਈ ਟਾਈਮ ਤਾਂ ਨਹੀਂ ਸੀ ਦਿੱਤਾ। ਪਰ ਜਦੋਂ ਤੁਸੀਂ ਮੈਨੀਫੈਸਟੋ ਦਿੰਦੇ ਹੋ ਉਦੋਂ ਜ਼ਾਹਰ ਹੈ ਕਿ ਉਹ ਸਿਲੈਕਸ਼ਨ ਨਾਲ ਰਿਲੇਟਡ ਹੁੰਦਾ। ਸੋ ਇਹ ਵੀ ਇੱਕ ਉਹਨਾਂ ਨੇ ਚਲਾਕੀ ਕਰਕੇ ਜਿਹਨੂੰ ਕਹਿੰਦੇ ਨੇ ਕਿ ਵੀ ਨੌਨ ਕਮਿਟਮੈਂਟ, ਔਰ ਇਸ ਨੌਨ ਕਮਿਟਮੈਂਟ ਦਾ ਕਾਰਨ ਹੀ ਇਹ ਹੈ ਕਿ ਜੇ 8 ਮਹੀਨੇ ਮੋਦੀ ਸਰਕਾਰ ਨੂੰ ਬਣਿਆ ਹੋ ਗਏ, ਇੱਕ ਬਹੁਤ ਵੱਡਾ ਸਰਵੇ ਆਇਆ ਕੱਲ੍ਹ ਜਿਹੜਾ ਇੰਡਸਟਰੀਅਲਿਸਟਸ ਦੇ ਹਵਾਲੇ ਨਾਲ ਜਾਂ ਇੰਡੀਅਨ ਇੰਡਸਟਰੀ ਦੇ ਹਵਾਲੇ ਨਾਲ, ਉਹਦੇ 'ਚ ਬੜਾ ਕਲੀਅਰਲੀ ਕਿਹਾ ਵੀ 8 ਮਹੀਨੇ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਹੈ ਪੋਜ਼ੀਟਿਵ। ਨਹੀਂ ਤਾਂ ਇਸ ਜੀ ਵਿਕਾਸ ਆਏਗਾ, ਇਹ ਵਿਕਾਸ ਪੁਰਸ਼ ਹੈ, ਔਰ ਵਿਕਾਸ ਦੇ ਉਲਟ ਰਾਦਰ ਜਿਹੜੀ ਚੀਜ਼ ਹਾਈਲਾਈਟ ਕੀਤੀ ਗਈ ਹੈ ਉਹ ਹਿੰਦੂਤਵੀ ਏਜੰਡਾ ਹੈ। ਔਰ ਹਿੰਦੂਤਵੀ ਏਜੰਡੇ ਦਾ ਲੈਵਲ ਇਸ ਲੈਵਲ ਤੱਕ ਹੈ ਕਿ ਇੰਟਰਨੈਸ਼ਨਲ ਜਰਨਲ ਦੇ ਵਿੱਚ ਕੱਲ੍ਹ ਇੱਕ ਇੰਟਰਵਿਊ ਜਿਹੜਾ ਕੋਈ ਆਪਣੇ ਆਪ ਨੂੰ ਸਾਕਸ਼ੀ ਮਹਾਰਾਜ ਬਣਿਆ ਹੋਇਆ ਹੈ, ਰਿਸ਼ੀਕੇਸ਼ 'ਚ ਉਹਨੇ ਆਸ਼ਰਮ ਬਣਾਇਆ, ਔਰ ਉਹਦੇ ਨਾਲ ਉਹ ਗੱਲਬਾਤ ਕਰ ਰਿਹਾ ਜਿਹੜਾ ਫੋਰਨ ਰਿਪੋਰਟਰ ਹੈ। ਔਰ ਸਾਕਸ਼ੀ ਮਹਾਰਾਜ ਕਹਿ ਰਿਹਾ ਕਿ ਜੀ ਬਿਲਕੁਲ ਅਸੀਂ ਜਿਹੜਾ ਇਹਨੂੰ ਹਿੰਦੂ ਦੇਸ਼ ਬਣਾਉਣਾ, ਮੈਂ ਬਿਲਕੁਲ ਠੀਕ ਕਿਹਾ ਵੀ ਹਰ ਹਿੰਦੂ ਔਰਤ 4-4 ਬੱਚੇ ਜੰਮੇ, ਮੁਸਲਮਾਨ 40-40 ਜੰਮ ਰਹੇ ਨੇ, ਅਸੀਂ ਕਿਉਂ ਨਹੀਂ 4 ਜੰਮ ਸਕਦੇ। ਔਰ ਉਹਨੇ ਕਿਹਾ ਜੀ ਮੇਰੇ 10 ਮਿਲੀਅਨ ਫਾਲੋਅਰ ਨੇ, ਮੈਂ ਜਦੋਂ ਚਾਹਾਂ ਸਰਕਾਰ ਡੇਕ ਸਕਦਾ। ਜੇ ਮੋਦੀ ਨੇ ਜਿਹੜਾ ਇਹ ਹਿੰਦੂਤਵੀ ਏਜੰਡਾ ਲਾਗੂ ਨਾ ਕੀਤਾ, ਉਹਨੇ ਬਿਟਵੀਨ ਦਾ ਲਾਈਨਸ ਇਹੀ ਕਿਹਾ, ਤਾਂ ਫਿਰ ਇਹ ਸਰਕਾਰ ਨਹੀਂ ਚੱਲੇਗੀ। ਹੁਣ ਇੱਕ ਪਾਸੇ ਤਾਂ ਜਿਹੜਾ ਵਿਕਾਸ ਦੇ ਨਾਂ ਥੱਲੇ ਗੱਲ ਕਰਨ ਦੀ ਗੱਲ ਸੀ, ਉਹਦੀ ਥਾਂ 'ਤੇ ਹਿੰਦੂਤਵੀ ਏਜੰਡਾ ਲੈ ਆਉਂਦਾ। ਹੁਣ ਇੱਕ ਨੀਤੀ ਜਿਹੜੀ ਜਦੋਂ ਤੁਸੀਂ ਹਿੰਦੂਤਵਾ ਦਾ ਇੰਟੀਰੀਅਰ ਦੇਖਦੇ ਹੋ ਜਾਂ ਇਹਨਾਂ ਦੀ ਓਵਰਆਲ ਫਿਲਾਸਫੀ ਦੇਖਦੇ ਹੋ, ਤੇ ਜ਼ਾਹਰ ਹੈ ਕਿ ਹਿੰਦੂ ਔਰ ਇਹ ਸ਼ਬਦ ਈਵਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਕਲਿੱਪ TV 84 ਤੇ ਵੀ ਚੱਲਦੀ ਹੈ ਜੀ। ਉਹਦੇ 'ਚ ਉਹਨਾਂ ਨੇ ਬੜੇ ਸਾਦਾ ਔਰ ਬੜੇ ਬੋਲਡ ਅੰਦਾਜ਼ ਦੇ ਵਿੱਚ ਉਹਨਾਂ ਨੇ ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ, ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਕਿਹਾ। ਉਹਨਾਂ ਨੇ ਕਿਹਾ ਜੀ ਇਹਨਾਂ 'ਚ ਤਾਂ ਕਿਤੇ ਹਿੰਦੂ ਸ਼ਬਦ ਐਗਜ਼ਿਸਟ ਹੀ ਨਹੀਂ ਕਰਦਾ, ਨਹੀਂ, ਪਰ ਫਿਰ ਵੀ ਤੁਸੀਂ ਆਪਣੇ ਆਪ ਨੂੰ ਹਿੰਦੂ ਕਹਿਣਾ ਚਾਹੁੰਦੇ ਹੋ, ਵੱਖਰੀ ਗੱਲ ਹੈ। ਔਰ ਉਹਨਾਂ ਨੇ ਵੀ ਕੋਟ ਕੀਤਾ
कि अरबी ज़बान का शब्द है जिसका मतलब चोर है, पर क्योंकि हुण ये शब्द इन्होंने इन्ना क वेचिया कि इस नूं उहदे ते उन्होंने अपनी हिंदुत्व आइडियोलॉजी खड़ी कर ली। हालांकि इस दे उल्ट जिहड़ी गल दयानंद ने कही सी 19वीं सदी के दूसरे हिस्से जिन्हें आर्य समाज बनाया, उन्हें भी यही कहा सी कि हिंदू शब्द जिहड़ा है सानू बाहरले हमलावरां ने दिता है, सानू चोर क्या है जी, असी तो आर्य है और साडी रेस आर्य है, जिन्होंने हिटलर ने बाद एरियन अंग्रेजी के ARY लिखा जाता है। और इहदे थल्ले ही उन्होंने दयानंद ने जिहड़ी अपनी संस्था बनाई उसका नाम आर्या समाज रखा। और वो जिहड़े ने भारत के लिए भी शब्द सी कि जी पुराना नाम जिहड़ा इंडिया का सी वो आर्य व्रत सी। हुण ज़ाहिर है कि आर्य जदों अपने आप नूं दयानंद ने कहा जां उस वेले दे जिन्ने भी हिंदू बुद्धिजीवी जां बाद दे विच मीडिया च इन्हां दे लोग आए, लाहौर दे विच महाशा कृष्ण, यश, वरिंदर, रणबीर बाद चौदा यश दा भरा जिन्हां ने अखबारां शुरू कीतियां, हिंद समाचार, हिंदी मिलाप, वीर प्रताप, प्रताप, फिर इधर आके पंजाब केसरी, जगबाणी, ये सारी उही आर्य समाजी लॉबी है जिन्हां ने बड़ी जोरदार कैंपेन शुरू की सी ईवन 20वीं सदी भी कि असी आर्य हैं, असी हिंदू नहीं हैं और अपने आप नूं जिहड़ा वो आर्या कहो और आर्या लिखाओ जी। हुण जदों आर्या की गल हुंदी है तो आर्या एक नस्ल है, नस्ल ज़ाहिर है, नस्ल के अपने फीचर ने। जदों आडड़ी इत्थे भी तुसीं कोई फार्म भरदे हो तो तुसीं जे गोरा है, गोरा तो शब्द इत्थे नहीं वाइट नहीं हुंदा, मोस्टली कॉकेशियन हुंदा है, क्योंकि कॉकेशियन एक रेस है गोरिया जिहड़ी कि कॉकेशियन माउंटेन्स के नाल जुड़ी हुई, मोस्टली यूरोपीयंस, पर अफगाना के भी तुसीं बहुत सारे दे फीचर देखोगे कॉकेशियन ने। सो एक इस हवाले दे नाल जिहड़ी एरियन रेस है, एरियंस भी अपने आप नूं जे तुसीं इन्हां दा पुराना पार्ट जाके देखो तो उस कॉकेशियन सिविलाइजेशन का हिस्सा दसते ने जां बनाते हैं। और इन्हां दे जिहड़े फीचर ने आर्यन दे कि भी लंबा नक, चौड़ा मत्था, गोरा रंग, जिहड़े फीचर जिहड़े ने आर्यंस दे दसे जाते हैं। हुण इसे तरह जिहड़े लोग आर्यंस दे आण तो पहलां उस धरती ते वसदे सी वो जिहड़े ने द्राविड़न मूल दे सी, उन्हां नूं ड्रेविडियंस भी कहंदे ने अंग्रेजी दे विच, और संस्कृत जां उन्हां दी अपनी जबान द्राविड़ जिहड़ी जबान है तमिल खास तौर पर, संस्कृत तो भी पुरानी है। सो उन्हां दे जे तुसीं फीचर किसी भी मद्रासी नूं, केरला के रहने वाले नूं, तेलगू नूं, जिहड़ा करनाटका के रहने वाले नूं अपनी अखां सामने लियाओ तो फिर तुहानूं नज़र आएगा कि मोटे मोटे बुल, काला रंग और जिहड़ा उन्हां दा सारे फीचर जिहड़े ने उन्ना चौड़ा मत्था नहीं है, एक डिफरेंट फीचर ने, वो द्राविड़ रेस है जी। पर जे तुसीं भारत के उत्तर पूरब दे विच जांदे हो, उत्तर पूरब ईवन बंगाल का भी जिहड़ा कुछ हिस्सा है उन्हां दे विच मिक्स फीचर ने। और उत्तर पूरब दीयां जिहड़ियां भारत दीयां लगभग 7 स्टेटां ने जिन्हां दे विच आसाम है, नागालैंड है, मणिपुर है, मिजोरम है, त्रिपुरा है, अरुणाचल प्रदेश है, मेघालय है। हुण उन्हां दे जे तुसीं लोकां दे फीचर देखो तो किसी चीनी नूं देखो, किसी जापानी नूं देखो, थाई नूं देखो, ईवन फिलीपीनस दे भी थोड़ी थोड़ी तब्दीली हुंदी जांदी है नैशनल वाइज। तो उन्हां दीयां अखां निक्कियां निक्कियां जिवें चीनियां दीयां, नक फीने जिन्हां नूं असीं कहंदे हैं, जी। सिर गोल, सिर वड्डा पर गोल। सो ये मंगलॉयड रेस है जां इन्हां नूं मंगलॉयड्स कहंदे ने। मंगोल जिहड़े ने वो एक डिफरेंट मंगोलिया चले जांदे ने पर ये उਸੇ ही रेस नाल उन्हां दा ताल्लुक है। इस तरह अफ्रीकन अमेरिकन ने जिन्होंने ब्लैक कहा जाता है, इन्हों के अपने फीचर ने। कई बार ड्रेविडन्स और अफ्रीकन अमेरिकन ये अपने आप को कज़न भी कहते हैं कि भी साडा ये संबंध रहा, पर मैं कोई रेस के उत्ते लैक्चर नहीं देना। मैं ये दसना चाहता है भी ये जड़ा हिंदुत्वी भारत जड़ा एक पासे तो कश्मीर तो कन्याकुमारी तक तो अगे जाके अखंड भारत जिहदे अफगानिस्तान भी मिलाते हैं, पाकिस्तान भी, इधर भूटान और तिब्बत और मानसरोवर झील जिहड़ी चाइना च है उन्होंने भी अपना जिहड़ा तीरथ बना के उत्थों तक भी कब्जा करना चाहते हैं। एक पासे तो ये विजन मैप दिंदे ने कि जी ये साडा अखंड भारत है, पर इन्हां दी सोच दे विच उही आर्यन माइंडसैट वड़िया होया, आर्यन सिविलाइजेशन का, जिहदे थल्ले इन्हां नूं जिहड़े तमिल ने जां तेलगू ने जां कन्नड़ ने जां मलयालम बोलण वाले ने ये भी उस दा हिस्सा नहीं लगते। भावें अज ये बड़ी चलाकी नाल उत्थे संस्कृत थ्रो कर रहे हैं जां उत्थे जिहड़ा हिंदू मुसलमान फसाद करा के, जिवें तमिलनाडु दे विच चेन्नई च
2-3 ਦਿਨ ਪਹਿਲਾਂ ਹੀ ਘਰ ਵਾਪਸੀ ਦੇ ਨਾਂ ਥੱਲੇ ਉਹਨਾਂ ਨੇ ਕੁਝ ਕ੍ਰਿਸਚੀਅਨਸ ਨੂੰ ਹਿੰਦੂ ਬਣਾਇਆ। ਸੋ ਇਹ ਸਮਝਦੇ ਨੇ ਦਾ ਬੈਸਟ ਵੈਪਨ ਇਹਨਾਂ ਦੇ ਕੋਲ ਹੈ ਕਿ ਫਿਰਕੂ ਫਸਾਦ ਕਰਾਓ ਔਰ ਉੱਥੇ ਆਪਣਾ ਝੰਡਾ ਗੱਡ ਦਿਓ ਜੀ। ਲੇਕਿਨ ਜਿਹੜਾ ਉੱਤਰ ਪੂਰਬ ਹੈ, ਨਾਰਥ ਈਸਟ ਹੈ, ਅਸਾਮ ਚੋਂ ਹੀ ਇਹ ਸਾਰੀਆਂ ਰਿਆਸਤਾਂ ਬਣਾਈਆਂ। ਉਹਨਾਂ ਚੋਂ ਜਿਹੜੇ ਆਲਮੋਸਟ 3 ਨੇ ਸੂਬੇ, ਉਹਨਾਂ 'ਚ ਤਾਂ ਅੱਜ ਵੀ ਉੱਥੇ ਹਥਿਆਰਬੰਦ ਸੰਘਰਸ਼ ਹੈ। ਨਾਗਾਲੈਂਡ 'ਚ ਵੀ ਹੈ, ਮਨੀਪੁਰ 'ਚ ਵੀ ਹੈ। ਮਨੀਪੁਰ ਦੀ ਆਇਰੋਮ ਸ਼ਰਮਿਲਾ ਹੈ ਜਿਹੜੀ ਪਿਛਲੇ 14 ਸਾਲ ਤੋਂ ਭੁੱਖ ਹੜਤਾਲ 'ਤੇ ਬੈਠੀ ਹੈ ਕਿ ਸਪੈਸ਼ਲ ਪਾਵਰਜ਼ ਐਕਟ ਬੰਦ ਕਰੋ। ਹੁਣ ਜੇ ਮਨੀਪੁਰ 'ਚ, ਨਾਗਾਲੈਂਡ 'ਚ ਔਰ ਅਸਾਮ ਦੇ ਲੋਕ ਵੀ ਇਸ ਦੇ ਲਈ ਖਲੋਤੇ ਨੇ ਕਿ ਭਾਈ ਅਸੀਂ ਜਿਹੜਾ ਨਹੀਂ ਹਿੱਸਾ ਹੈਗੇ ਇੰਡੀਆ ਦਾ। ਲੇਕਿਨ ਇਸ ਤੋਂ ਪਹਿਲਾਂ ਮਿਜ਼ੋਰਮ ਦੇ ਵਿੱਚ ਮੀਜ਼ੋਆਂ ਦਾ ਲਾਲ ਡੈਂਗਾ ਔਰ ਇਸ ਤੋਂ ਇਲਾਵਾ ਤ੍ਰਿਪੁਰਾ ਦੇ ਵਿੱਚ ਵੀ ਉੱਥੇ ਹਿੰਸਾ ਹੁੰਦੀ ਰਹਿੰਦੀ। ਔਰ ਇਹ ਜਿਹੜੀਆਂ ਸਾਰੀਆਂ ਹੀ 7 ਸਟੇਟਾਂ ਨੇ ਆਲਮੋਸਟ ਫੌਜ ਹੀ ਉੱਥੇ ਰੱਖੀ ਹੋਈ ਹੈ ਪਿਛਲੇ 65-66 ਸਾਲ ਤੋਂ। ਔਰ ਜਿਹੜੇ ਕੋਈ ਬਾਹਰਲੇ ਸਿਟੀਜ਼ਨ ਨੇ ਜੇ ਉਹਨਾਂ ਨੂੰ ਉੱਥੇ ਜਾਣਾ ਵੀ ਹੈ ਤੇ ਉਹਨਾਂ ਨੂੰ ਸਪੈਸ਼ਲ ਪਰਮਿਟ ਲੈਣਾ ਪੈਂਦਾ। ਹੁਣ ਉਹਨਾਂ ਉੱਤਰ ਪੂਰਬ ਦੀਆਂ ਸਟੇਟਾਂ ਦੇ ਬਹੁਤ ਸਾਰੇ ਵਿਦਿਆਰਥੀ ਦਿੱਲੀ ਦੇ ਵਿੱਚ ਪੜ੍ਹਦੇ ਨੇ ਔਰ ਜੇ ਪਿਛਲੇ ਇੱਕ ਡੈਕੇਡ ਦਾ, ਇੱਕ 10 ਸਾਲਾਂ ਦਾ ਰੈਕਡ ਕੱਢ ਲਿਆ ਜਾਏ ਕਿ ਜੇ ਹਿੰਸਾ ਦੀਆਂ 100 ਘਟਨਾਵਾਂ ਸੇ ਐਵਰੇਜ ਦਿਨ ਦੇ ਵਿੱਚ ਹੁੰਦੀਆਂ ਨੇ ਤਾਂ ਉਹਨਾਂ 'ਚੋਂ 15 ਜਾਂ 20 ਉੱਤਰ ਪੂਰਬ ਦੇ ਲੋਕਾਂ ਦੇ ਨਾਲ ਹੁੰਦੀਆਂ ਨੇ। ਉਹਨਾਂ ਨੂੰ ਰੋਜ਼ਾਨਾ ਕੋਈ ਨਾ ਕੋਈ ਖਬਰ ਹੁੰਦੀ ਹੈ ਕਿ ਉਹਨਾਂ ਨੂੰ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਉਹਨਾਂ ਦੀਆਂ ਬੱਚੀਆਂ ਦੇ ਨਾਲ ਜਿਹੜੀ ਹੈ ਉਹ ਬਦਫੈਲੀ ਕੀਤੀ ਜਾਂਦੀ, ਮਰਡਰਸ ਦੀਆਂ ਵੀ ਖਬਰਾਂ ਹੁੰਦੀਆਂ ਨੇ। ਹੁਣ BJP ਨੇ ਜਿਹੜਾ ਆਪਣਾ ਵਿਜ਼ਨ ਮੈਪ, ਜਿਸ ਨੂੰ ਉਹਨਾਂ ਨੇ ਕਿਹਾ ਜਾਂ ਵਿਜ਼ਨ ਡਾਕੂਮੈਂਟ ਰਾਦਰ, ਉਹਦੇ 'ਚ ਉਹਨਾਂ ਨੇ ਆਪਣੇ ਵੱਲੋਂ ਤਾਂ ਹੁਣ ਉਹਨਾਂ ਦੀ ਆਬਾਦੀ ਵੀ, ਕਿਉਂਕਿ ਉੱਤਰ ਪੂਰਬ ਵਾਲੇ ਜੇ ਨੇ ਦਿੱਲੀ 'ਚ ਵੋਟਰ ਵੀ ਨੇ ਉਹਨਾਂ ਦੇ ਵਿੱਚ, ਸੋ ਉਹਨਾਂ ਨੂੰ ਵਿਨ ਓਵਰ ਕਰਨ ਲਈ ਇਹਨਾਂ ਨੇ ਕਹਿਣ ਦਾ ਯਤਨ ਕੀਤਾ ਕਿ ਜੀ ਅਸੀਂ ਜਿਹੜਾ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕਰਾਂਗੇ, ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ। ਚਲੋ ਇਹ ਵੀ ਸਮਝ ਆ ਸਕਦੀ ਹੈ ਕਿ ਕੋਈ ਪਾਰਟੀ ਕਿਸੇ ਗਰੁੱਪ ਨੂੰ ਜਿੱਤਣ ਦੇ ਲਈ ਇਹ ਗੱਲ ਕਹਿੰਦੀ ਹੈ। ਪਰ ਜਿਹੜੀ ਉਹਦੇ 'ਚ ਦਿਲਚਸਪ ਗੱਲ ਹੈ ਵੀ ਉਸ ਵਿਜ਼ਨ ਡਾਕੂਮੈਂਟ ਦੇ ਵਿੱਚ ਜਦੋਂ ਉਹਨਾਂ ਨੇ ਪੰਨਾ 14 ਦੇ ਉੱਤੇ ਇਹ ਗੱਲ ਕਹੀ ਤਾਂ ਉਹਨਾਂ ਨੇ ਪੰਜਾਬੀ ਉਹਦੀ ਬਣਦੀ ਹੈ ਉੱਤਰ ਪੂਰਬ ਦੇ ਅਪ੍ਰਵਾਸੀਆਂ ਨੂੰ ਸੁਰੱਖਿਆ ਦੇਣਾ। ਉਹਨਾਂ ਨੇ ਕਿਹਾ ਕਿ ਜੀ ਵੀ ਵਿਲ ਗਿਵ ਸਿਕਿਉਰਿਟੀ ਟੂ ਦਾ ਮਾਈਗ੍ਰੈਂਟਸ ਫਰੋਮ ਨਾਰਥ ਈਸਟ। ਹੁਣ ਮਾਈਗ੍ਰੈਂਟ ਇਵੇਂ ਹੀ ਹੈ ਜਿਵੇਂ ਅਸੀਂ ਅਮਰੀਕਾ 'ਚ ਮਾਈਗ੍ਰੈਂਟ ਹੈ ਜੀ, ਅਪ੍ਰਵਾਸੀ ਅਸੀਂ ਪੰਜਾਬੀ 'ਚ ਕਹਾਂਗੇ। ਹੁਣ ਇਸ ਤੋਂ ਇੱਕ ਗੱਲ ਇੱਕਦਮ BJP ਨੂੰ ਜਦੋਂ ਇਹਦਾ ਰੌਲਾ ਪਿਆ, ਕਾਂਗਰਸ ਨੇ ਕਿਹਾ ਮਾਫੀ ਮੰਗੋ। ਹੁਣ ਅੱਜ ਮੈਂ ਦੇਖ ਰਿਹਾ ਸੀ ਕਿ ਅਸਾਮ ਦੇ ਵਿੱਚ ਬੜੇ ਜ਼ਬਰਦਸਤ ਪ੍ਰੋਟੈਸਟ ਹੋਏ ਨੇ ਇਸ ਬਿਆਨ ਦੇ ਖਿਲਾਫ। ਈਵਨ ਗੁਹਾਟੀ ਦੇ ਵਿੱਚ ਇਹਦੀ ਮੋਦੀ ਦੇ ਉਹਨਾਂ ਨੇ ਬਣਾ ਕੇ ਮੂਰਤੀ ਜਾਂ ਪੁਤਲਾ ਉਹਨੂੰ ਵੀ ਸਾੜਿਆ। ਹੁਣ ਲੇਕਿਨ ਮੈਂ ਇਹਨੂੰ ਇਸ ਲਈ, ਇਸ ਗੱਲ ਨੂੰ ਮੈਂ ਇਸ ਹਫ਼ਤੇ ਦੀ ਲਿਖਤ ਦਾ ਵਿਸ਼ਾ ਵੀ ਬਣਾਇਆ ਔਰ ਅੱਜ ਚਰਚਾ ਦਾ ਵਿਸ਼ਾ ਵੀ ਬਣਾਇਆ ਜੀ, ਇਸ ਲਈ ਕਿ ਇੱਕ ਬੜਾ ਵੱਡਾ ਮਨੋਵਿਗਿਆਨੀ ਹੋਇਆ ਫਰੂਡਨ, ਸਿਗਮੰਡ ਫਰੂਡ। ਉਹਨੇ ਬਹੁਤ ਕੁਛ ਕਿਹਾ ਜਿਹੜਾ ਜਦੋਂ ਉਹਨੇ ਕਿਹਾ ਉਹਨਾਂ ਜ਼ਮਾਨਿਆਂ 'ਚ ਉਹਨੂੰ ਇੱਕ ਸ਼ਦਾਈ ਜਾਂ ਇੱਕ ਸੈਕਸ ਮੈਨ, ਇੱਕ ਵਿਗੜਿਆ ਹੋਇਆ ਕਈ ਕੁਛ ਕਹਿੰਦੇ ਸੀ। ਪਰ ਅੱਜ ਉਹਨੂੰ ਜਿਹੜਾ ਸਾਈਕੋ ਐਨਾਲਿਸਿਸ ਹੈ, ਮਨੋਵਿਗਿਆਨ ਦਾ ਜਿਹੜਾ ਉਹ ਪਿਤਾਮਾ ਮੰਨਿਆ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਜ਼ਮਾਨੇ 'ਚ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਹੁੰਦੀਆਂ, ਤਾਂ ਉਹਨੇ ਕਿਹਾ ਵੀ ਬੰਦੇ ਦੇ ਮਨ ਦੇ ਅੰਦਰ ਇਹ ਚੱਲ ਰਿਹਾ ਹੁੰਦਾ। ਅਵਚੇਤਨ ਮਨ ਇਹ ਹੈ, ਇਸ ਦੇ ਵਿੱਚ ਇਹ ਹੈ ਕਿਵੇਂ ਸਾਡੀਆਂ ਕਈ ਜਿਹੜੀਆਂ ਸੁਪਰੈਸਡ ਡਿਜ਼ਾਇਰਸ ਨੇ ਉਹ ਸਾਡੇ ਅੰਦਰ ਕਿਉਂ ਜਿਹੀ ਖਲਬਲੀ ਮਚਾਉਂਦੀਆਂ ਔਰ ਸਾਡੇ ਕਿਉਂ ਜਿਹੇ ਇਰਾਦੇ ਹੁੰਦੇ ਨੇ, ਅਸੀਂ ਕਿਵੇਂ ਡੀਲ ਕਰਦੇ। ਚਲੋ ਇਹ ਵੀ ਇੱਕ ਵੱਖਰਾ ਵਿਸ਼ਾ। ਤੇ ਉਹਦੇ ਤੋਂ ਉਹਨੇ ਕਿਹਾ ਵੀ ਕਈ ਵਾਰ ਜਿਹੜੀ ਚੀਜ਼ ਤੁਹਾਡੀ ਅਵਚੇਤਨ ਮਨ 'ਚ ਹੁੰਦੀ ਹੈ, ਸਬਕੌਂਸ਼ੀਅਸ ਮਾਈਂਡ 'ਚ ਹੁੰਦੀ ਹੈ ਜੀ, ਤੁਹਾਡੀ ਚਾਹਨਾ ਨਹੀਂ ਹੁੰਦੀ ਉਹ ਕਹਿਣ ਦੀ, ਬੋਲਣ ਦੀ, ਪਰ ਅਚਾਨਕ ਉਹ ਤੁਹਾਡੇ ਮੂੰਹ 'ਚੋਂ ਨਿਕਲ ਜਾਂਦੀ ਹੈ। ਭਾਵੇਂ ਉਹਦਾ ਚੱਲ ਰਹੇ ਕੌਂਟੈਕਸਟ ਨਾਲ ਕੋਈ ਤਾਲੁਕ ਨਹੀਂ ਹੁੰਦਾ, ਪਰ ਉਹ ਤੁਹਾਡੇ ਅਵਚੇਤਨ ਮਨ 'ਚੋਂ ਬਾਹਰ ਆ ਜਾਂਦੀ ਹੈ। ਇਸੇ ਤਰ੍ਹਾਂ ਕੋਈ ਚੀਜ਼ ਤੁਹਾਡੇ ਨਹੀਂ ਹੁੰਦੀ ਪਰ ਤੁਸੀਂ ਲਿਖ ਰਹੇ ਹੋ, ਤੁਹਾਡੇ ਤੋਂ ਐਸੀ ਗਲਤੀ ਹੋ ਜਾਂਦੀ ਹੈ। ਔਰ ਇਸ ਗੱਲ ਨੂੰ ਅੰਗਰੇਜ਼ੀ ਲਿਟਰੇਚਰ ਵਾਲਿਆਂ ਨੇ ਵੀ, ਇਹ ਜਿਹੜਾ ਇੱਕ ਮਨੋਵਿਗਿਆਨ ਦੇ ਨਾਲ ਜੁੜੀ ਗੱਲ ਹੈ, ਉਹਨੂੰ ਉਹਨਾਂ ਨੇ ਫਰੂਡੀਅਨ ਸਲਿਪ ਦਾ ਨਾਂ ਦਿੱਤਾ ਹੈ ਕਿ ਵੀ ਸਲਿਪ ਹੁੰਦਾ ਹੈ ਵੀ ਕੋਈ ਚੀਜ਼ ਸਲਿਪ ਹੋ ਜਾਣੀ, ਕਿ ਵੀ ਜ਼ੁਬਾਨ ਫਿਸਲ ਗਈ। ਜਿਹਨੂੰ ਕਹਿੰਦਾ ਜੀ ਮੇਰੀ ਜ਼ੁਬਾਨ ਫਿਸਲ ਗਈ, ਉਹ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਇਹ ਕਿਹਾ ਗਿਆ ਜ਼ੁਬਾਨ, ਜਾਂ ਮੈਂ ਇਹ ਲਿਖਣਾ ਨਹੀਂ ਸੀ, ਇਹ ਲਿਖਿਆ ਗਿਆ ਜੀ। ਪਰ ਜੇ ਹੁਣ ਫਰੂਡਨ ਨੂੰ ਮੰਨੀਏ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਤੁਹਾਡੇ ਅਵਚੇਤਨ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਔਰ ਉਹਦੇ 'ਚੋਂ ਹੀ ਉਹ ਗਲਤੀ ਹੁੰਦੀ ਹੈ। ਹੁਣ ਮੈਂ ਜੋ ਹੀ ਇਹ ਆਇਆ ਕੱਲ੍ਹ ਮੈਂ ਦੇਖਿਆ, ਮੈਂ ਤਾਂ ਇੱਕਦਮ ਪਿਕ ਕਰਕੇ ਇਹਦੇ 'ਤੇ ਕਾਮੈਂਟਰੀ ਵੀ ਕੀਤੀ। ਮੈਂ ਕਿਹਾ ਜੀ ਇਹ ਫੈਕਟ ਇਹ ਹੈ ਕਿ ਉੱਤਰ ਪੂਰਬ ਦੇ ਲੋਕਾਂ ਨੂੰ ਇਹ ਹਿੰਦੂਤਵੀ, ਕਿਉਂਕਿ ਉਹ ਮੰਗੋਲ ਨੇ, ਉਹਨਾਂ ਦਾ ਰੇਸ਼ੀਅਲ
ਜਿਹੜਾ DNA ਹੈ ਉਹ ਵੀ ਡਿਫਰੈਂਟ ਹੈ ਤੇ ਵੈਸੇ ਵੀ ਉਹ ਸਟਰਗਲ ਦੇ ਰਸਤੇ ਤੇ ਨੇ। ਔਰ ਮੈਂ ਨਾਲ ਇਹੀ ਕਿਹਾ, ਮੈਂ ਕਿਹਾ ਜੀ ਸੁਸ਼ਮਾ ਸਵਰਾਜ ਬੈਠੀ ਹੈ ਬੀजिंग ਜਾ ਕੇ, ਔਰ ਆਲਰੇਡੀ ਚੀਨ ਜਿਹੜਾ ਹੈ ਉਹ ਅਰੁਣਾਚਲ ਪ੍ਰਦੇਸ਼ ਦੇ ਉੱਤੇ ਔਰ ਦੂਸਰੇ ਤੇ ਆਪਣਾ ਹੱਕ ਦੱਸਦਾ ਹੈ। ਕਿਤੇ ਇਹ ਤਾਂ ਨਹੀਂ ਵੀ ਇਹਨਾਂ ਨੇ ਹੁਣ ਮੰਨ ਹੀ ਲਿਆ, ਉਹਨਾਂ ਨੂੰ ਮਾਈਗ੍ਰੈਂਟ ਕਹਿਣ ਲੱਗ ਗਏ ਨੇ, ਅਪਰਵਾਸੀ, ਵੀ ਇਹ ਤਾਂ ਇਹਨਾਂ ਦਾ ਡਾਕੂਮੈਂਟ ਕਹਿੰਦਾ ਵੀ ਇਹ ਦੇਸ਼ ਦਾ ਹਿੱਸਾ ਹੀ ਨਹੀਂ ਨੇ, ਇਹ ਤਾਂ ਮਾਈਗ੍ਰੈਂਟ ਨੇ। ਫਿਰ ਉਹਨਾਂ ਨੇ ਕਿਹਾ ਜੀ ਟਾਈਪੋ ਐਰਰ ਹੋ ਗਿਆ। ਫਿਰ ਮੈਂ ਕਿਹਾ ਨਹੀਂ, ਇਹ ਟਾਈਪੋ ਟੂਪੋ ਨਹੀਂ ਹੈ, ਇਹ ਫਰੂਡੀਅਨ ਸਲਿੱਪ ਹੈ ਕਿ ਇਹ ਇਹਨਾਂ ਦੇ ਅਵਚੇਤਨ ਮਨ ਦੇ ਵਿੱਚ ਆਲਰੇਡੀ ਇਹਨਾਂ ਦਾ ਹੈ ਕਿ ਇਹ ਭਾਈ ਵੱਖਰੀ ਰੇਸ ਹੈ, ਇਹ ਵੱਖਰੇ ਲੋਕ ਨੇ, ਇਹ ਮਾਈਗ੍ਰੈਂਟ ਨੇ। ਔਰ ਮੈਂ ਕਿਹਾ ਵੀ ਇਹ ਤਾਂ ਬੜੀ ਪੋਜ਼ਿਟਿਵ ਗੱਲ ਹੈ ਕਿ ਇਹ ਉਹਨਾਂ ਨੂੰ ਮਾਈਗ੍ਰੈਂਟ ਮੰਨਣ ਦਾ ਮਤਲਬ ਹੈ ਵੀ ਉਹਨਾਂ ਦੀ ਫਰੀडम ਨੂੰ ਇਹ ਕਬੂਲ ਕਰਦੇ ਨੇ। ਸੋ ਇਨ ਦਾ ਐਂਡ ਆਫ ਦਾ ਡੇ ਜਿਹੜਾ ਇਹ ਸਾਰੇ ਚੋਂ ਮੈਂ ਸਮਝਦਾ ਕਿ ਵੀ ਪਾਰਟ ਸਾਹਮਣੇ ਕਿ ਇਸ ਵੇਲੇ ਹਿੰਦੂ ਤਵੀ ਜਿਹੜੇ ਨੇ ਉਹ ਜਿਸ ਰਸਤੇ ਦੇ ਉੱਤੇ ਤੁਰੇ ਹੋਏ ਨੇ, ਉਹ ਡਿਵੀਜ਼ਨ ਧਰਮ ਦੇ ਨਾਂ ਦੇ ਉੱਤੇ ਹੋਏ, ਉਹ ਡਿਵੀਜ਼ਨ ਰੇਸ ਦੇ ਨਾਂ ਦੇ ਉੱਤੇ ਹੋਏ, ਉਹ ਡਿਵੀਜ਼ਨ ਇਲਾਕਾ ਪ੍ਰਸਤੀ ਦੇ ਨਾਂ ਦੇ ਉੱਤੇ ਹੋਏ। ਜਿੱਥੇ ਇਹਨਾਂ ਨੂੰ ਇਲਾਕਾ ਪ੍ਰਸਤੀ ਦਾ ਕਾਰਡ ਚੰਗਾ ਲੱਗਦਾ, ਜੇ ਮਰਾਠਿਆਂ ਦੇ ਮਹਾਰਾਸ਼ਟਰ 'ਚ ਨੇ ਉੱਥੇ ਇਲਾਕਾ ਪ੍ਰਸਤੀ ਦਾ ਕਾਰਡ ਵੀ ਇਹਨਾਂ ਨੇ ਖੇਲਿਆ। ਉਹਨੇ ਮੋਦੀ ਉੱਥੇ ਜਾ ਕੇ ਕਹਿੰਦਾ ਰਿਹਾ ਜੀ ਮੈਂ ਦੇਖਾਂਗਾ ਕਿ ਕੌਣ ਜਿਹੜਾ ਉਹ ਬੰਬਈ ਨੂੰ ਹਿਲਾ ਸਕਦਾ ਹੈ ਜਾਂ ਵਿਦਰਭਾ ਸਟੇਟ ਅਸੀਂ ਬਣਾਉਣ ਦੇ ਹੱਕ 'ਚ ਨਹੀਂ, ਹਾਲਾਂਕਿ ਪਾਰਟੀ ਮੈਨੀਫੈਸਟੋ ਕੁਝ ਹੋਰ ਕਹਿੰਦਾ ਸੀ। ਸੋ ਕੁੱਲ ਮਿਲਾ ਕੇ ਹੁਣ ਇਹ ਉਸ ਕੁਐਗਮਾਇਰ ਦੇ ਵਿੱਚ ਆ ਗਏ ਨੇ ਕਿ ਜਿਹਦੇ 'ਚ ਇਹ ਘੜੀਸ ਕੇ ਉਹਦੇ ਥੱਲੇ ਜਾ ਰਹੇ। ਕੁਐਗਮਾਇਰ ਡੈਜ਼ਰਟ ਦੇ ਵਿੱਚ ਇੱਕ ਫਿਨੋਮੀਨਾ ਹੁੰਦਾ ਹੈ ਮਾਰੂਥਲ ਦੇ ਵਿੱਚ ਕਿ ਜਦੋਂ ਇਹਦਾ ਸੈਂਡ ਸਟਾਰਮ ਆਉਂਦਾ ਔਰ ਉਸ ਤੋਂ ਇਲਾਵਾ ਕੋਈ ਥਾਂ ਹੁੰਦੀ ਹੈ ਕਿ ਜਿਹਦੇ 'ਚ ਬੰਦਾ ਸਡਨਲੀ ਥੱਲੇ ਧੱਸਦਾ ਚਲਾ ਜਾਂਦਾ ਰੇਤ, ਤੇ ਜੇ ਕੋਈ ਉਹਨੂੰ ਫੜਨ ਦੇ ਲਈ ਜੇ ਇੱਕ ਧੱਸ ਰਿਹਾ ਕੋਈ ਹੱਥ ਵੀ ਦਿੰਦਾ ਤੇ ਉਹਨੂੰ ਖਿੱਚ ਨਹੀਂ ਸਕਦਾ ਕਿਉਂਕਿ ਉਹ ਇੰਨਾ ਉਹਦਾ ਜ਼ੋਰ ਹੁੰਦਾ ਕਿ ਉਹ ਉਹਨੂੰ ਵੀ ਨਾਲ ਖਿੱਚ ਕੇ ਲੈ ਜਾਂਦਾ। ਫਿਰ ਜਿਹੜਾ ਵੀ ਉਹਦੇ ਨਾਲ ਲੱਗਦਾ ਉਹ ਉਹਨੂੰ ਰਸਾਤਲ ਵੱਲ ਲੈ ਜਾਂਦਾ, ਪਤਾਲ ਵੱਲ ਲੈ ਜਾਂਦਾ, ਧੱਸ ਜਾਂਦਾ ਥੱਲੇ, ਉੱਤੇ ਫਿਰ ਰੇਤਾ ਹੀ ਰੇਤਾ, ਉਹਨੂੰ ਕੁਐਗਮਾਇਰ ਕਹਿੰਦੇ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ BJP ਨੇ ਜਿਹੜੇ ਟੋਏ ਤਾਂ ਪੁੱਟੇ ਥਾਂ ਥਾਈਂ ਜਾਂ ਡਿਵਾਈਸਿਵ ਲਾਈਨ ਵੀ ਦਿੱਤੀ, ਔਰ ਇਹਨੇ ਬੜੀ ਚੰਗੀ ਐਡਵਾਈਸ ਪ੍ਰੈਜ਼ੀਡੈਂਟ ਓਬਾਮਾ ਨੇ ਦਿੱਲੀ 'ਚ ਖਲੋ ਕੇ ਹੀ ਕਿ ਜਿਹੜਾ ਉਸ ਆਡੀਟੋਰੀਅਮ ਦੇ ਵਿੱਚ ਸ੍ਰੀ ਫੋਰਟ ਦੇ ਵਿੱਚ ਉਹਨਾਂ ਨੂੰ ਦੇ ਕੇ ਓਬਾਮਾ ਆਇਆ ਹਿੰਦੂਤਵੀ ਰੂਲਰਸ ਨੂੰ ਕਿ ਵੀ ਜੇ ਤੁਸੀਂ ਇਹ ਡਿਵੀਜ਼ਨਸ ਧਰਮ ਦੇ ਨਾਂ 'ਤੇ ਕਰਨੀ ਹੈ, ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹਣੀਆਂ ਨੇ ਜੀ, ਤੇ ਫਿਰ ਤੁਸੀਂ ਸਪਲਿਟ ਹੋਵੋਗੇ, ਟੁੱਟੋਗੇ, ਟੁਕੜੇ ਟੁਕੜੇ ਹੋਵੋਗੇ। ਸੋ ਅਸੀਂ ਸਮਝਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਇਨਕਲੂਡਿੰਗ ਫਰੂਡੀਅਨ ਸਲਿੱਪ ਇਹ ਜਿਹੜੀ ਮਾਈਗ੍ਰੈਂਟ ਦੇ ਮੁੱਦੇ 'ਤੇ ਆ, ਪ੍ਰਵਾਸੀ ਦੇ ਸਾਹਮਣੇ ਆਈ ਹੈ, ਇਹ ਤਾਂ ਮੈਂ ਨਾਰਥ ਈਸਟ ਵਾਲੇ ਪਤਾ ਨਹੀਂ ਪ੍ਰੋਟੈਸਟ ਕਿਉਂ ਕਰ ਰਹੇ ਨੇ, ਉਹਨਾਂ ਨੂੰ ਤਾਂ ਸਗੋਂ ਸੈਲੀਬ੍ਰੇਟ ਕਰਨਾ ਚਾਹੀਦਾ ਕਿ ਵੀ ਥੈਂਕ ਯੂ ਕਿ ਤੁਸੀਂ ਸਾਨੂੰ ਜਿਹੜਾ ਉਹ ਹਿੱਸਾ ਨਹੀਂ ਮੰਨਦੇ ਇੰਡੀਆ ਦਾ, ਮਾਈਗ੍ਰੈਂਟ ਮੰਨਦੇ ਹੋ, ਥੈਂਕ ਯੂ ਸੋ ਮੱਚ ਜੀ ਜੀ ਕਿ ਵੀ ਅਸੀਂ ਤਾਂ ਪਹਿਲਾਂ ਹੀ ਜਿਹੜਾ ਚਾਹੁੰਦੇ, ਲੇਕਿਨ ਕਿਉਂਕਿ ਉੱਥੇ ਹੁਣ ਲੋਕਲ ਰੀਜਨਲ ਪਾਰਟੀਆਂ ਨੇ ਉਹਨਾਂ ਨੇ ਆਪਣੀ ਖੇਡ ਖੇਡਣੀ ਹੈ। ਪਰ ਇਹ ਮੈਂ ਸਮਝਦਾ ਕਿ ਵੀ ਅਵਚੇਤਨ ਮਨ ਦੀ ਗੱਲ ਹੈ। ਸੋ ਨਾ ਨਾਰਥ ਈਸਟ ਇਹਨਾਂ ਦਾ, ਨਾ ਪੰਜਾਬ ਇਹਨਾਂ ਦਾ, ਨਾ ਕਸ਼ਮੀਰ ਇਹਨਾਂ ਦਾ, ਔਰ ਜਿਵੇਂ ਅਸੀਂ ਕਹਿੰਦੇ ਹਾਂ ਵੀ ਅਲਟੀਮੇਟਲੀ ਇਹ ਜਿਹੜਾ ਇਹਨਾਂ ਦਾ ਹਿੰਦੂਤਵਾ ਤੇ ਆਰੀਆਵਰਤ ਤੇ ਜੋ ਵੀ ਆਰੀਅਨ ਸੱਭਿਅਤਾ ਹੈ ਇਹ ਗੰਗਾ ਜਮਨਾ ਦੇ ਪੁੱਤਰ ਪੁੱਤਰੀਆਂ ਨੇ। ਗੰਗਾ ਜਮਨਾ ਕਲਚਰ ਇਹਨਾਂ ਦੀ ਸੱਭਿਅਤਾ ਗੰਗਾ ਤੋਂ ਸ਼ੁਰੂ ਹੁੰਦੀ ਹੈ ਤੇ ਜਮਨਾ ਤੇ ਮੁੱਕ ਜਾਂਦੀ ਹੈ, ਤੇ ਅਲਟੀਮੇਟਲੀ ਭਾਰਤ ਇਹਨਾਂ ਦਾ ਕੋਈ ਨਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੈ ਜਾਂ ਰਹਿਣਾ, ਨਾ ਹੀ ਕੋਈ ਹੋਰ ਅਖੰਡ ਭਾਰਤ ਹੈ, ਇਹ ਗੰਗਾ ਜਮਨਾ ਹੈ। ਔਰ ਗੰਗਾ ਜਮਨਾ ਦੇ ਵਿੱਚ ਹੀ ਇਹਨਾਂ ਦੀ ਸੱਭਿਅਤਾ, ਔਰ ਅਸੀਂ ਵੀ ਕਹਿੰਦੇ ਭਾਈ ਚੁੱਕੋ ਆਪਣਾ ਟਿੰਡ ਫੋੜੀ ਜਾਓ ਜਮਨਾ ਪਾਰ, ਸਾਨੂੰ ਇੱਧਰ ਰਹਿਣ ਦਿਓ, ਉੱਤਰ ਪੂਰਬ ਵਾਲਿਆਂ ਨੂੰ ਆਪਣਾ ਰਹਿਣ ਦਿਓ, ਕਸ਼ਮੀਰ ਵਾਲੇ ਵੈਸੇ ਹੀ ਜਿਹੜੇ ਨੇ ਕਦੇ ਵੀ ਤੁਹਾਡਾ ਹਿੱਸਾ ਨਹੀਂ ਰਹੇ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਨਾਰਥ ਈਸਟ ਵਾਲਿਆਂ ਨੂੰ ਮਾਈਗ੍ਰੈਂਟ ਮੰਨਣਾ ਜੀ ਵੈਲਕਮ ਸਟੈਪ ਹੈ, ਔਰ ਅਸੀਂ ਇਹਨਾਂ ਨੂੰ ਮੁਬਾਰਕ ਹੀ ਦੇ ਸਕਦੇ ਹਾਂ BJP ਨੂੰ ਕਿ ਭਾਈ ਸੱਚ ਭਾਵੇਂ ਪਰਦੇ ਫਾੜ ਕੇ ਹੀ ਬਾਹਰ ਆਇਆ, ਅਵਚੇਤਨ ਮਨ ਚੋਂ ਹੀ ਆਇਆ, ਫਰੂਡੀਅਨ ਸਲਿੱਪ ਚੋਂ ਹੀ ਆਇਆ, ਪਰ ਆਇਆ ਤਾਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।